ਸੋ ਜੇ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ, ਇਨਫਲੇਸ਼ਨ ਪਾਕਿਸਤਾਨ ਦੇ ਵਿੱਚ ਸਾਡੇ ਤਾਂ ਦੇਖੋ 5.5-6% ਦੇ ਕਰੀਬ ਆ ਤੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੋਈ ਆ। ਪਾਕਿਸਤਾਨ ਦੇ ਵਿੱਚ ਇਨਫਲੇਸ਼ਨ ਨੇ ਕਹਿੰਦੇ ਵੀ ਰੈਕੋਰਡ ਬਣਾ ਦਿੱਤਾ ਹੈ ਦੂਜੇ ਮਹੀਨੇ ਦੇ ਵਿੱਚ 37.97% ਵਾਓ। ਇਨਫਲੇਸ਼ਨ ਆ। ਤੇ IMF ਜੋ ਇੰਟਰਨੈਸ਼ਨਲ ਮੋਨੀਟਰੀ ਫੰਡ ਆ, ਉਹਨਾਂ ਦੇ ਵੇਲ ਆਊਟ ਕਰਨ ਦੀ ਜੋ ਗੱਲਬਾਤ ਆ ਹਜੇ ਵਿੱਚ ਹੀ ਆ। ਕਹਿੰਦੇ ਵੀ ਪਾਕਿਸਤਾਨ ਬਹੁਤ ਵੱਡੇ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਇਸ ਟਾਈਮ ਦੇ ਉੱਤੇ ਜਾ ਰਿਹਾ ਆ। ਸਾਊਥ ਏਸ਼ੀਅਨ ਕੰਟਰੀ ਬੜਾ ਕਰੂਸ਼ੀਅਲ ਆ ਇੰਟਰਨੈਸ਼ਨਲ ਮੋਨੀਟਰੀ ਫੰਡ ਦੇ ਲਈ, ਉਸ ਨੂੰ ਇਹਦੇ ਵਿੱਚੋਂ ਕੱਢਣਾ। ਅਪ੍ਰੈਲ ਦੇ ਵਿੱਚ ਪਾਕਿਸਤਾਨ ਦਾ ਜੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਸੀ 36.5% ਦੇ ਉੱਤੇ ਸੀਗਾ, ਹੁਣ ਉਹ ਵੱਧ ਕੇ 37.97% ਹੋ ਗਿਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਕਿਸ ਤਰ੍ਹਾਂ ਉਹ ਮੁਲਕ ਜਿਹੜਾ ਆ ਕਲੈਪਸ ਹੋ ਸਕਦਾ ਆ। ਇਸ ਤੋਂ ਬਿਨਾਂ ਸਾਊਥ ਏਸ਼ੀਅਨ ਮੁਲਕ ਸ਼੍ਰੀਲੰਕਾ, ਉਹ ਵੀ ਇੱਕ ਤਰ੍ਹਾਂ ਨਾਲ ਕਲੈਪਸ ਹੋ ਗਿਆ ਸੀ ਪਿਛਲੇ ਕੁਝ ਮਹੀਨੇ ਪਹਿਲਾਂ, ਤੇ ਉਹਨਾਂ ਦੀ ਇਨਫਲੇਸ਼ਨ ਹਜੇ ਵੀ 25.2% ਦੇ ਉੱਤੇ ਹੈਗੀ ਆ। ਪਾਕਿਸਤਾਨ ਦਾ ਮੰਥ ਤੋਂ ਮੰਥ ਜੋ ਇਨਫਲੇਸ਼ਨ ਆ ਉਹ 1.58% ਵੱਧ ਰਹੀ ਹੈਗੀ ਆ। ਕਹਿੰਦੇ ਭਈ ਬਹੁਤ ਹੀ ਜੋ ਬੁਰਾ ਹਾਲ ਆ, ਇੰਨੀ ਜ਼ਿਆਦਾ ਮਹਿੰਗਾਈ ਆ, ਲੋਕਾਂ ਦੇ ਕੋਲ ਜੋ ਖਾਣ ਪੀਣ ਦਾ ਸਮਾਨ ਆ ਉਹ ਇੰਨਾ ਮਹਿੰਗਾ ਆ, ਅਫੋਰਡ ਨਹੀਂ ਹੋ ਰਿਹਾ ਹੈਗਾ। ਜੀ ਉੱਧਰ ਯੂਰਪ ਦੇ ਵਿੱਚ ਜਿਹੜੀ ਇਨਫਲੇਸ਼ਨ ਦੀ ਦਰ ਪਹਿਲਾਂ ਦੇ ਨਾਲੋਂ ਘਟੀ ਆ, ਇਹ 7% ਤੋਂ ਘਟ ਕੇ 6.1% ਦੇ ਉੱਤੇ ਆ ਚੁੱਕੀ ਆ। ਇਹਦਾ ਮਤਲਬ ਲੋਕਾਂ ਨੂੰ ਥੋੜ੍ਹੀ ਬਹੁਤੀ ਰਾਹਤ ਆ, ਪਰ ਅਜੇ ਵੀ ਇਨਫਲੇਸ਼ਨ ਨੇ ਪੂਰੀ ਦੁਨੀਆ ਭਰ ਦੇ ਵਿੱਚ ਲੋਕਾਂ ਦਾ ਲੱਕ ਤੋੜ ਕੇ ਰੱਖਿਆ ਹੈਗਾ ਆ। ਇੱਕ ਪਾਸੇ ਕੱਲ ਦੇਖੋ ਹਰਜੋਤ ਸਿੰਘ ਜੀ, ਖਬਰ ਸੀ ਵੀ ਮੇਸੀ ਤੇ ਕਾਸਕੋ ਵਾਲੇ ਕਹਿ ਰਹੇ ਆ ਵੀ ਲੋਕਾਂ ਨੇ ਹੁਣ ਸਸਤਾ ਸਮਾਨ ਖਰੀਦਣਾ ਸ਼ੁਰੂ ਕਰਤਾ। ਦੂਜੇ ਪਾਸੇ ਅੱਜ CNBC ਵਾਲੇ ਕਹਿ ਰਹੇ ਆ ਵੀ ਰਿਸੈਸ਼ਨ ਦੇ ਡਰ ਤੇ ਇਨਫਲੇਸ਼ਨ ਦੇ ਚੱਲਦਿਆਂ ਜਿਹੜੇ ਕੰਜ਼ਿਊਮਰ ਆ ਉਹ ਟਰੈਵਲ ਕਰ ਰਹੇ ਆ, ਉਹਨਾਂ ਨੂੰ ਉਸ ਚੀਜ਼ ਦਾ ਕੋਈ ਬਹੁਤਾ ਅਸਰ ਆ ਉਹ ਨਹੀਂ ਪੈ ਰਿਹਾ ਹੈਗਾ। ਡੋਮੈਸਟਿਕ ਏਅਰ ਫੇਅਰ ਅਜੇ ਵੀ ਬਹੁਤ ਜ਼ਿਆਦਾ ਆ। ਜਿਹੜੀਆਂ ਤੁਸੀਂ ਈਸਟ ਕੋਸਟ ਨੂੰ ਜਾਂਦੀਆਂ ਫਲਾਈਟਸ ਜਾਂ ਰੈਗੂਲਰ ਫਲਾਈਟਸ ਤੁਸੀਂ ਦੇਖੋ ਤਾਂ ਉਹਨਾਂ ਦੀਆਂ ਕੀਮਤਾਂ ਇਸ ਟਾਈਮ ਕਾਫੀ ਉੱਤੇ ਨੂੰ ਚੱਲ ਰਹੀਆਂ ਹੈਗੀਆਂ। ਇੰਟਰਨੈਸ਼ਨਲ ਟਰੈਵਲ ਪਹਿਲਾਂ ਦੇ ਨਾਲੋਂ ਹੁਣ ਸਟਰੋਂਗ ਹੋਇਆ ਆ ਪੈਨੇਡੈਮਿਕ ਤੋਂ ਬਾਅਦ ਦੇ ਵਿੱਚ। ਹੁਣ ਕਿਉਂਕਿ ਐਂਟਰੀ ਦੀਆਂ ਰਿਸਟ੍ਰਿਕਸ਼ਨ ਤਕਰੀਬਨ ਸਾਰੇ ਮੁਲਕਾਂ ਨੇ ਉੱਥੇ ਹਟਾ ਦਿੱਤੀਆਂ ਆ, ਇਸੇ ਦਾ ਫਾਇਦਾ ਚੱਕਦੇ ਹੋਏ ਲੋਕ ਹੁਣ ਘੁੰਮਣ ਫਿਰਨ ਨੂੰ ਤਿਆਰ ਨੇ ਤੇ ਉਹ ਜਾ ਰਹੇ ਨੇ। ਸੋ ਇਸੇ ਲਈ ਸ਼ਾਇਦ ਇਹ ਆ ਵੀ ਚਾਹੇ ਉਹ ਕਹਿੰਦੇ ਵੀ ਹੁਣ ਰਿਸੈਸ਼ਨ ਆਵੇ ਨਾ ਆਵੇ ਕੋਈ ਪਤਾ ਨਹੀਂ, ਇਹ ਤੋਂ ਪਹਿਲਾਂ ਕੋਈ ਹੋਰ ਨਵੀਂ ਪੈਂਡੈਮਿਕ ਆ ਜੇ, ਘੁੰਮ ਫਿਰ ਆਓ। ਸੋ 10 ਮਿਲੀਅਨ ਤੋਂ ਵੱਧ ਲੋਕ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਸਕਰੀਨ ਕੀਤੇ ਗਏ। ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ TSA ਨੇ ਸਾਰੇ ਜਿਹੜੇ ਏਅਰਪੋਰਟਸ ਦੇ ਉੱਤੇ। ਅਮਰੀਕਨ ਏਅਰਲਾਈਨਸ ਨੇ ਕਿਹਾ ਵੀ 2019 ਦੇ ਜਿਹੜੇ ਪ੍ਰੀ ਪੈਨੇਡੈਮਿਕ ਸਮਾਂ ਸੀਗਾ, ਪੀਰੀਅਡ ਸੀਗਾ, ਉਸ ਨਾਲੋਂ ਥੋੜ੍ਹਾ ਜਿਹਾ ਵੱਧ ਲੋਕਾਂ ਨੇ ਇਸ ਦੇ ਵਿੱਚ ਟਰੈਵਲ ਕੀਤਾ ਹੈਗਾ ਆ। ਸੋ ਹੁਣ ਦੇਖੋ ਕੀ ਹੁੰਦਾ ਆ। ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਵੀ ਅਜੇ ਉੱਤੇ ਹੀ ਆ, ਕਿਉਂਕਿ 4 ਤੋਂ ਉੱਤੇ ਹੀ ਆਪਾਂ ਇੱਥੇ ਕੈਲੀਫੋਰਨੀਆ ਦੇ ਵਿੱਚ ਦੇਖ ਰਹੇ ਹੈਗੇ ਆ। ਜੇ ਐਵਰੇਜ ਦੇਖੀ ਜਾਵੇ ਤਾਂ ਕਈ ਥਾਵਾਂ ਦੇ ਉੱਤੇ ਤਾਂ 5 ਤੋਂ ਉੱਤੇ ਵੀ ਜਿਹੜੀ ਉਹ ਚੱਲ ਰਹੀਆਂ ਹੋਣਗੀਆਂ, ਪਰ ਇਸ ਦੇ ਬਾਵਜੂਦ ਲੋਕ ਘੁੰਮਣ ਫਿਰਨ ਨੂੰ ਕਾਹਲੇ ਨੇ। ਜੀ,